ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੀ ਅਸੈਂਬਲੀ ਨੇ ਜਿਹੜਾ ਐਸਬੀ 509 ਬਿੱਲ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਉਹ ਅੱਜ ਪਾਸ ਕਰ ਦਿੱਤਾ। ਫਲੋਰ ਦੇ ਵਿੱਚ ਜਿਹੜੇ 47 ਜਣਿਆਂ ਨੇ ਹੱਕ ਦੇ ਵਿੱਚ ਵੋਟ ਪਾਈ ਤੇ 0 ਜਣੇ ਨੇ ਅਗੇਂਸਟ ਵੋਟ ਪਾਈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਜਿਹੜਾ ਬਿੱਲ ਆ ਆਪਣੇ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਤੇ ਐਨਾ ਕੈਬਰੈਲੋ ਇਹ ਦੋਨੋਂ ਲੈ ਕੇ ਆਏ ਆ। ਪਰ ਹੁਣ ਤੱਕ ਤੁਹਾਨੂੰ ਬਹੁਤ ਸਾਰੇ ਲੋਕ ਖੁਸ਼ ਵੀ ਹੋਣਗੇ ਵੀ ਹਾਂ, ਬਹੁਤ ਵਧੀਆ ਹੋਇਆ ਇਹ ਬਿੱਲ ਅਸੈਂਬਲੀ ਚੋਂ ਪਾਸ ਹੋ ਗਿਆ। ਹੁਣ ਅੱਗੇ ਇਹ ਸੈਨੇਟ 'ਚ ਜਾਣਾ ਜਾਂ ਗਵਰਨਰ ਕੋਲ ਜਾਣਾ, ਬਹੁਤ ਸਾਰੀਆਂ ਇਹ ਖਬਰਾਂ ਆ ਰਹੀਆਂ ਵੀ ਗਵਰਨਰ ਇਸ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਹੋ ਸਕਦਾ ਗਵਰਨਰ ਜਿਹੜਾ ਕੈਲੀਫੋਰਨੀਆ ਦਾ ਇਸ ਨੂੰ ਵੀਟੋ ਵੀ ਕਰਦਾ ਹੈ। ਸੋ ਆਪਾਂ ਸਾਰਿਆਂ ਨੂੰ ਗਵਰਨਰ ਦੇ ਉੱਤੇ ਹੁਣ ਪ੍ਰੈਸ਼ਰ ਪਾਉਣਾ ਪੈਣਾ ਹੈਗਾ। ਵੱਖ-ਵੱਖ ਆਰਗੇਨਾਈਜੇਸ਼ਨਸ, ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ, ਹੋਰ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹ ਇਸ ਇਸ਼ੂ ਦੇ ਉੱਤੇ ਸਲਾਹ ਕਰ ਰਹੀਆਂ ਹੈਗੀਆਂ। ਕੱਲ੍ਹ ਤੱਕ ਜੇ ਕੀ ਜਿਹੜਾ ਫਿਊਚਰ 'ਚ ਕੀ ਹੋਣਾ ਆ, ਕੀ ਆਪਾਂ ਸਾਰਿਆਂ ਨੇ ਰਲ ਕੇ ਕਰਨਾ ਹੈਗਾ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਨਹੀਂ ਬਿਲਕੁਲ। ਸੋ 47-0 ਦੇ ਨਾਲ ਫਲੋਰ ਦੇ ਉੱਤੇ ਜਿਹੜਾ ਇਹ ਬਿੱਲ ਆ ਇਹ ਪਾਸ ਹੋ ਗਿਆ। ਅਸੈਂਬਲੀ ਦੇ ਵਿੱਚ ਥਰਡ ਜਿਹੜੀ ਇਸ ਦੀ ਰੀਡਿੰਗ ਸੀਗੀ ਤੇ ਹੁਣ ਜਿਹੜਾ ਆ ਇਹ ਆਪਣੇ ਅਗਲੇ ਕਦਮ ਦੇ ਵੱਲ ਵਧੇਗਾ, ਜਿੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਆ ਵੀ ਸ਼ਾਇਦ ਸੈਨੇਟ ਦੇ ਵਿੱਚ ਦੁਬਾਰਾ ਜਾਊਗਾ ਤੇ ਇੱਕ ਚਰਚਾ ਇਹ ਵੀ ਆ ਵੀ ਨਹੀਂ ਸਿੱਧਾ ਗਵਰਨਰ ਦੇ ਕੋਲ ਜਿਹੜਾ ਉਹ ਜਾਵੇਗਾ। ਸੋ ਇਹ ਬਿੱਲ ਕੱਲ ਵੀ ਪਹਿਲਾਂ ਡਾਕਟ ਦੇ ਉੱਤੇ ਰੱਖਣ ਦੀ ਕੋਸ਼ਿਸ਼ ਸੀਗੀ ਪਰ ਇਹ ਮਿਸ ਹੋ ਗਿਆ ਸੀਗਾ। ਪਰ ਅੱਜ ਜਿਹੜਾ ਇਹ ਬਿੱਲ SB 509 ਡਾਕਟ ਤੇ ਆਇਆ ਆ ਉਸ ਦੇ ਵਿੱਚ ਤੇ ਫਲੋਰ ਦੇ ਉੱਤੇ ਵੋਟ ਜਿਹੜੀ ਹੋਈ ਆ ਤੇ ਵੋਟ ਤੋਂ ਬਾਅਦ ਦੇ ਵਿੱਚ ਇਹ ਉੱਥੇ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਆ। ਅਸੈਂਬਲੀ ਮੈਂਬਰ ਜਸਮੀਤ ਬੈਂਸ ਤੇ ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ ਦੋਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਭਾਸ਼ਣ ਦਿੰਦਿਆਂ ਹੋਇਆਂ ਸਾਰਿਆਂ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਉਹ ਆਖਿਆ। ਵਿਰੋਧ ਦੇ ਵਿੱਚ ਇੱਕ ਵੀ ਆਵਾਜ਼ ਨਹੀਂ ਸੀਗੀ ਤੇ ਇਹ ਬਿੱਲ ਸਿੱਧਾ ਵੋਟ ਵੱਲ ਨੂੰ ਫਿਰ ਗਿਆ ਤੇ ਵੋਟ ਜਿਹੜੀ ਆ 47-0 ਦੇ ਨਾਲ ਉੱਥੇ ਪਾਸ ਹੋਈ। ਇਹ ਵੀ ਦੱਸਦੇ ਜਾਈਏ ਵੀ ਇਹ ਜਿਹੜਾ ਫਾਈਨਲ ਨੰਬਰ ਹੈ ਇਹ ਚੇਂਜ ਹੋ ਸਕਦਾ ਆ। ਕਾਰਨ ਇਹ ਆ ਵੀ ਕਈ ਜਿਹੜੇ ਅਸੈਂਬਲੀ ਮੈਂਬਰਸ ਆ ਉਹ ਛੁੱਟੀ ਤੇ ਹੁੰਦੇ ਆ ਜਾਂ ਉਸ ਟਾਈਮ ਮੌਜੂਦ ਨਹੀਂ ਹੁੰਦੇ, ਉਹਨਾਂ ਨੂੰ ਬਾਅਦ ਦੇ ਵਿੱਚ ਵੋਟ ਪਾਉਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ। 41 ਵੋਟਾਂ ਹੀ ਚਾਹੀਦੀਆਂ ਸੀਗੀਆਂ ਇਸ ਨੂੰ ਪਾਸ ਹੋਣ ਦੇ ਲਈ, ਪਰ 47-0 ਦੇ ਨਾਲ ਜਿਹੜਾ ਇਹ ਬਿੱਲ ਆ ਉਹ ਅਸੈਂਬਲੀ ਦੇ ਫਲੋਰ ਦੇ ਉੱਤੋਂ ਪਾਸ ਹੋ ਚੁੱਕਾ ਆ। ਸਭ ਨੂੰ ਹੀ ਪਤਾ ਆ ਸੈਨੇਟ ਦੀਆਂ ਕਮੇਟੀਆਂ ਤੋਂ ਲੈ ਕੇ ਸੈਨੇਟ ਦੇ ਫਲੋਰ 'ਚ ਅਸੈਂਬਲੀ ਦੀਆਂ ਕਮੇਟੀਆਂ ਤੋਂ ਲੈ ਕੇ ਅੱਜ ਅਸੈਂਬਲੀ ਦੇ ਫਲੋਰ ਤੱਕ ਇਸ ਬਿੱਲ ਨੂੰ ਆਪਾਂ ਅੱਗੇ ਕਾਮਯਾਬੀ ਦੇ ਨਾਲ ਅੱਗੇ ਜਿਹੜਾ ਉਹ ਵਧਾਇਆ ਹੈਗਾ ਆ। ਸੋ ਸਾਰਿਆਂ ਦਾ ਹੀ ਆਪਾਂ ਧੰਨਵਾਦ ਇਸ ਦੇ ਵਿੱਚ ਕਰਦੇ ਹਾਂ। ਪਰ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਜ਼ਿਕਰ ਕੀਤਾ ਵੀ ਅਜੇ ਜਿੱਤ ਪੂਰੀ ਨਹੀਂ ਹੋਈ। ਜਿੱਤ ਉਦੋਂ ਹੋਣੀ ਆ ਜਦੋਂ ਇਹ ਜਿਹੜਾ TNR ਦਾ SB 509 ਬਿੱਲ ਆ ਉਹ ਪਾਸ ਹੋ ਜਾਊਗਾ ਤੇ ਗਵਰਨਰ ਵੀ ਇਸ ਦੇ ਉੱਤੇ ਜਿਹੜਾ ਉਹ ਸਾਈਨ ਕਰ ਦੇਵੇਗਾ। ਸੋ ਆਪਾਂ ਨੂੰ ਜਿਹੜਾ ਦਬਾਅ ਆ ਉਹ ਲਗਾਤਾਰ ਜਿਹੜਾ ਉਹ ਬਣਾ ਕੇ ਰੱਖਣਾ ਪਵੇਗਾ। ਸੈਨੇਟ ਦੇ ਵਿੱਚ ਜੇ ਜਾਂਦਾ ਤੇ ਸੈਨੇਟ ਦੇ ਜਿਹੜੇ ਸਟੇਟ ਸੈਨੇਟਰਸ ਆ ਉਹਨਾਂ ਨੂੰ ਆਪਣੀ ਈਮੇਲ ਕਰਨੀ ਨਾ ਭੁੱਲਿਓ, ਚਿੱਠੀ ਲਿਖਣੀ ਨਾ ਭੁੱਲਿਓ, ਕਾਲ ਕਰਨਾ ਨਾ ਭੁੱਲਿਓ ਤੇ ਗਵਰਨਰ ਦੇ ਆਫਿਸ ਦੇ ਵਿੱਚ ਗਵਰਨਰ ਨੂੰ ਵੀ ਜਿਹੜੀ ਈਮੇਲ ਕਰਨੀ, ਚਿੱਠੀ ਲਿਖਣੀ ਜਾਂ ਕਾਲ ਕਰਨੀ ਜਿਹੜੀ ਉਹ ਨਾ ਭੁੱਲਿਓ, ਤਾਂ ਜੋ SB 509 ਦੇ ਉੱਤੇ ਉਸ ਦਾ ਉਹ ਜਿਹੜਾ ਉਹ ਪਾਸ ਕਰੇ। ਇਹ ਨਾ ਹੋਵੇ ਵੀ ਅੰਦਰ ਖਾਤੇ ਜਿਹੜੇ ਆ ਜਿਨ੍ਹਾਂ ਦੇ ਕੰਨ ਨਜ਼ਦੀਕ, ਜੇ ਗਵਰਨਰ ਦੇ ਕੰਨ ਦੇ ਜਿਹੜੇ ਲੋਕ ਨਜ਼ਦੀਕ ਆ, ਕਿਤੇ ਉਹ ਫੂਕ ਮਾਰ ਕੇ ਬਿੱਲ ਨੂੰ ਫੇਲ ਨਾ ਕਰਵਾ ਦੇਣ। ਸੋ ਆਪਣੀ ਕਮਿਊਨਿਟੀ ਨੂੰ, ਆਪਣੀ ਆਰਗੇਨਾਈਜੇਸ਼ਨਸ ਨੂੰ ਜੰਗੀ ਪੱਧਰ ਦੇ ਉੱਤੇ ਇਸ ਦੇ ਉੱਤੇ ਕੰਮ ਲਗਾਤਾਰ ਕਰਦੇ ਰਹਿਣ ਦੀ ਜਿਹੜੀ ਆ ਕੋਸ਼ਿਸ਼ ਆ ਉਹ ਕਰਨੀ ਚਾਹੀਦੀ ਹੈ ਤੇ ਕਮਿਊਨਿਟੀ ਨੂੰ ਇਸ ਦੇ ਵਿੱਚ ਪੂਰਾ ਸਾਥ ਦਿੰਦੇ ਰਹਿਣਾ ਆ, ਬਿਲਕੁਲ ਅਖੀਰ ਤੱਕ, ਜਿੰਨੀ ਦੇਰ ਤੱਕ ਇਹ ਬਿੱਲ ਕਾਨੂੰਨ ਨਹੀਂ ਬਣ ਜਾਂਦਾ। ਸੋ ਇਸ ਬਿੱਲ ਦੇ ਕਾਨੂੰਨ ਬਣਨ ਦੇ ਨਾਲ ਹੋਊਗਾ ਕਿ ਵੀ ਜਿਹੜੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਆ ਉਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਊਗੀ। ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਜੋ ਕਈਆਂ ਦੇ ਨਾਲ ਲੁਕੇ ਹੋਏ ਜਿਹੜੇ ਜੁਰਮ ਜਿਹੜੇ ਹੋ ਰਹੇ ਆ, ਡਰਾਉਣ ਦਾ, ਧਮਕਾਉਣ ਦਾ, ਫੋਰਨ ਸਰਕਾਰਾਂ ਦੇ ਦੁਆਰਾ, ਬਾਹਰਲੀਆਂ ਸਰਕਾਰਾਂ ਦੇ ਦੁਆਰਾ ਚੁੱਪ ਕਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਸ ਦੇ ਉੱਤੇ ਫਿਰ ਪੈਰਵਾਈ ਕੀਤੀ ਜਾ ਸਕਦੀ ਆ।